ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 39। 7 ਸਾਲ ਹੋਰ ਲੰਘ ਗਏ। ਹੁਣ ਉਹ ਇੱਕ ਧੀ ਤੇ 2 ਪੁੱਤਰਾਂ ਦਾ ਪਿਓ ਸੀ ਤੇ ਸ਼ਹਿਰ ਦੇ ਉਚੇਚੇ ਬੰਦਿਆਂ ਵਿੱਚ ਗਿਣਿਆ ਜਾਂਦਾ ਸੀ। ਅਨਵਰ ਵੀ ਸ਼ਹਿਰ ਦਾ ਚੰਗਾ ਖਾਂਦਾ ਪੀਂਦਾ ਤੇ ਸੌਖਾ ਬੰਦਾ ਸੀ। ਉਹਨੇ ਵਿਆਹ ਨਹੀਂ ਕੀਤਾ ਸੀ, ਨਾ ਇਸ ਬਾਰੇ ਕੁਝ ਦੱਸਦਾ ਸੀ। ਚਾਚਾ ਚਾਚੀ, ਆਪਾ, ਭਾ ਬਾਸੂ ਤੇ ਖਾਲਦ ਬੜਾ ਜ਼ੋਰ ਲਾ ਚੁੱਕੇ ਸਨ ਭਈ ਉਹ ਆਪਣੀ ਪਸੰਦ ਦੱਸੇ ਜਾਂ ਉਹਨਾਂ ਨੂੰ ਕਿਧਰੇ ਗੱਲ ਕਰਨ ਦੇਵੇ, ਪਰ ਉਹ ਟਾਲ ਦਿੰਦਾ। ਆਖਦਾ ਜਦੋਂ ਕਰਨਾ ਹੋਵੇਗਾ ਦੱਸ ਦੇਵੇਗਾ। ਪਹਿਲੇ ਉਹਨੇ ਆਰਾ ਮਸ਼ੀਨ ਲਾਈ ਤੇ ਆਪਣੇ ਪਿੰਡ ਦੇ ਹੀ ਨਹੀਂ ਕਈਆਂ ਪਿੰਡਾਂ ਦੇ ਤਿਰਖਾਣ ਤੇ ਵਿਹਲੇ ਮੁੰਡਿਆਂ ਨੂੰ ਰੋਜ਼ਗਾਰ ਲੱਭ ਗਿਆ। ਫਿਰ ਉਹਨੇ ਸਾਬਣ ਦਾ ਕਾਰਖਾਨਾ ਲਾਇਆ ਤੇ ਹੋਰ ਕਈ ਥੋੜ੍ਹਾ ਪੜ੍ਹੇ ਤੇ ਅਨਪੜ੍ਹ ਖੱਪ ਗਏ। ਪਹਿਲਾਂ ਆੜ੍ਹਤੀ, ਵਪਾਰੀ, ਠੇਕੇਦਾਰ ਤੇ ਪੈਸੇ ਵਾਲਾ ਬੰਦਾ ਸੀ, ਹੁਣ ਕਾਰਖਾਨਾਦਾਰ ਵੀ ਹੋ ਗਿਆ। ਉਹ ਹੁਣ ਵੀ ਪਿੰਡਾਂ ਵਿੱਚੋਂ ਜਿਨਸ ਖਰੀਦ ਲਿਆਉਂਦਾ। ਲੋਕੀ ਬੜੇ ਖੁਸ਼ ਹੁੰਦੇ ਭਈ ਘਰ ਬੈਠਿਆਂ ਨੂੰ ਪੂਰੀ ਤੇ ਨਕਦ ਰਕਮ ਲੱਭ ਜਾਂਦੀ ਏ, ਤੋਲ ਵੀ ਪੂਰਾ ਹੁੰਦਾ ਏ। ਆੜ੍ਹਤੀਆਂ ਦੇ ਲਾਰਿਆਂ ਤੇ ਕਾਰਿਆਂ ਤੋਂ ਵੀ ਜਾਨ ਛੁੱਟ ਜਾਂਦੀ ਏ। ਕਈ ਵਾਰੀ ਉਹ ਖੜੀ ਖਲੋਤੀ ਫਸਲ ਖਰੀਦ ਲੈਂਦਾ ਤੇ ਜ਼ਮੀਨਦਾਰਾਂ ਕਿਸਾਨਾਂ ਨੂੰ ਫਸਲ ਪੱਕਣ ਤੋਂ ਪਹਿਲਾਂ ਹੀ ਬਿਆਨੇ ਦੀ ਰਕਮ ਲੱਭ ਜਾਂਦੀ। ਉਹਨੇ ਸ਼ਹਿਰ ਦੇ ਬਾਰ-ਬਾਰ ਕਾਫੀ ਸਸਤੀ ਜ਼ਮੀਨ ਲਈ ਹੋਈ ਸੀ ਤੇ ਉਹਨਾਂ ਦੇ ਨਿੱਕੇ ਨਿੱਕੇ ਪਲਾਟ ਬਣਾ ਕੇ ਕਾਰਿੰਦਿਆਂ ਤੇ ਪਿੰਡੋਂ ਸ਼ਹਿਰ ਆਉਣ ਵਾਲਿਆਂ ਕਮੀਆਂ ਨੂੰ ਕਿਸ਼ਤਾਂ ਤੇ ਦਿੰਦਾ ਰਹਿੰਦਾ। ਦਿਨੇ ਰਾਤੀ ਉਹ ਵਪਾਰ ਤੇ ਕਾਰੋਬਾਰ ਵਿੱਚ ਫਸਿਆ ਰਹਿੰਦਾ, ਪਰ ਦੂਜੇ ਤੀਜੇ ਦਿਨ ਦੋਵਾਂ ਪਿੰਡਾਂ ਵਿੱਚ ਫੇਰਾ ਮਾਰਨਾ ਨਾ ਭੁੱਲਦਾ। ਕਾਰ ਉਹਦੇ ਥੱਲੇ ਆਉਂਦੀ। ਚਾਚਾ ਚਾਚੀ ਪਿੰਡ ਨਹੀਂ ਛੱਡਦੇ ਸਨ। ਉਹ ਰਾਤ ਉਹਨਾਂ ਕੋਲ ਰਹਿੰਦਾ, ਫਿਰ ਨਿੱਕੇ ਪਿੰਡ ਆਪਾ ਤੇ ਭਾ ਬਾਸੂ ਨੂੰ ਮਿਲ ਕੇ ਸ਼ਹਿਰ ਆ ਜਾਂਦਾ, ਜਿੱਥੇ ਉਹਨੇ ਆਪਣਾ ਮਕਾਨ ਪਾ ਲਿਆ ਸੀ ਤੇ ਜਿਹੜਾ ਉਹਦੇ ਕੋਲ ਕੰਮ ਕਰਨ ਵਾਲਿਆਂ ਦਾ ਸਾਂਝਾ ਡੇਰਾ ਸੀ। ਉਹ ਰੋਟੀ ਟੁੱਕਰ ਵੀ ਪਕਾਉਂਦੇ, ਕੱਪੜੇ ਵੀ ਧੋ ਦਿੰਦੇ। ਮੁਫਤ ਦੇ ਨੌਕਰਾਂ ਦੀ ਕੋਈ ਥੋੜ ਨਹੀਂ ਸੀ, ਪਰ ਉਹ ਉਹਨਾਂ ਦਾ ਮਾਲਕ ਜਾਂ ਹਾਕਮ ਨਾ ਸਮਝਿਆ ਜਾਂਦਾ। ਸਾਰੇ ਉਹਨੂੰ ਭਾ ਅਨਵਰ ਆਖਦੇ ਤੇ ਉਹਦੀ ਬੜੀ ਇੱਜ਼ਤ ਕਰਦੇ। ਪਿੰਡਾਂ ਵਿੱਚ ਕਮੀਆਂ ਨਾਲ ਬਦਸਲੂਕੀ ਹੁੰਦੀ ਰਹਿੰਦੀ ਸੀ। ਜਿੱਦਾਂ ਦਾ ਲੱਗਦਾ ਉਹ ਅਨਵਰ ਕੋਲ ਅਪੜ ਜਾਂਦਾ। ਉਹ ਉਹਨੂੰ ਕਿਸੇ ਨਾ ਕਿਸੇ ਕੰਮ ਲਾ ਦਿੰਦਾ। ਹੌਲੀ ਹੌਲੀ ਪਿੰਡਾਂ ਵਿੱਚੋਂ ਉੱਠ ਕੇ ਬਹੁਤ ਸਾਰੇ ਕੰਮੀਕਾਰੀ ਸ਼ਹਿਰ ਆ ਵਸੇ। ਖਾਲਦ ਤੇ ਅਨਵਰ ਕੁਝ ਬੇਲੀਆਂ ਨਾਲ ਰਲ ਕੇ ਇੱਕ ਕਮੇਟੀ ਵੀ ਬਣਾ ਲਈ। ਇਹ ਕਮੇਟੀ ਸ਼ਹਿਰ ਤੇ ਪਿੰਡਾਂ ਵਿੱਚ ਕਈ ਰਿਫਾਈ ਮਨਸੂਬੇ ਬਣਾਉਂਦੀ ਰਹਿੰਦੀ, ਜਿਨ੍ਹਾਂ ਨੂੰ ਅਮਲੀ ਸੂਰਤ ਦੇਣ ਵਿੱਚ ਅਨਵਰ ਸਭ ਤੋਂ ਅੱਗੇ ਆਉਂਦਾ। ਜ਼ੀਨਤ ਬੜੀ ਕਮਾਡੀ ਤੇ ਸੁਚੱਜੀ ਸੀ। ਉਹਨੂੰ ਰਿੰਨਣ ਪਕਾਉਣ ਦੀ ਬੜੀ ਚੰਗੀ ਜਾਚ ਸੀ। ਸਾਰਾ ਦਿਨ ਕੰਮ ਨੂੰ ਜੁਟੀ ਰਹਿੰਦੀ, ਘਰ ਨੂੰ ਸ਼ੀਸ਼ੇ ਵਾਂਗੂ ਲਿਸ਼ਕਾਈ ਚਮਕਾਈ ਰੱਖਦੀ ਤੇ ਉਹਦੀ ਰੱਜ ਕੇ ਖਿਦਮਤ ਕਰਦੀ। ਰੋਜ਼ੇ ਨਮਾਜ਼ ਦੀ ਉਹ ਬੜੀ ਪਾਬੰਦੀ ਕਰਦੀ, ਬਾਲੜੀ ਨੂੰ ਵੀ ਲਾਈ ਰੱਖਦੀ। ਉਹ ਹਰ ਤਰ੍ਹਾਂ ਨਾਲ ਇੱਕ ਮਿਸਾਲੀ ਤੇ ਚੰਗੀ ਬੀਵੀ ਸੀ, ਪਰ ਕੁਝ ਗੱਲਾਂ ਦਾ ਘਾਟਾ ਸੀ। ਇੱਕ ਤੇ ਉਹ ਸਕੂਲੇ ਪੜ੍ਹੀ ਹੋਈ ਨਹੀਂ ਸੀ, ਇਸ ਲਈ ਦੀਨੀ ਤਾਲੀਮ ਤੋਂ ਹਟ ਕੇ ਕੋਈ ਕਿਤਾਬ ਜਾਂ ਅਖਬਾਰ ਨਾ ਪੜ੍ਹ ਸਕਦੀ ਸੀ, ਜਿਹਦੇ ਨਾਲ ਬੰਦੇ ਦੀ ਜ਼ਿਹਨੀ ਸਤ੍ਹਾ ਬੁਲੰਦ ਹੁੰਦੀ ਏ ਤੇ ਦੁਨੀਆ ਤੇ ਆਪਣੇ ਚੁਫੇਰੇ ਦਾ ਵੀ ਪਤਾ ਲੱਗਦਾ ਏ। ਦੂਜੇ ਉਹਦੇ ਵਿੱਚ ਸੈਂਸ ਆਫ ਹਿਊਮਰ ਬਿਲਕੁਲ ਹੀ ਨਹੀਂ ਸੀ। ਉਹ ਹਾਸਾ ਮਖੌਲ ਕਰਦੀ ਨਾ ਝੱਲ ਸਕਦੀ, ਸਮਝਦੀ ਉਹਦੀ ਹੱਤਕ ਤੇ ਤੋਹੀਨ ਹੋ ਰਹੀ ਏ, ਲੜ ਪੈਂਦੀ ਜਾਂ ਰੋਣ ਲੱਗ ਪੈਂਦੀ। ਵਿਆਹ ਨੂੰ ਕਈ ਵਰ੍ਹੇ ਹੋ ਗਏ ਸਨ, ਪਰ ਉਹਦੇ ਵਿੱਚ ਬਹੁਤੀ ਤਬਦੀਲੀ ਨਹੀਂ ਆਈ ਸੀ। ਰੇਡੀਓ ਤੇ ਟੈਲੀਵਿਜ਼ਨ, ਟੇਪ ਰਿਕਾਰਡ ਜਾਂ ਗ੍ਰਾਮੋਫੋਨ ਬਾਰੇ ਅੱਜ ਵੀ ਇਹ ਸਮਝਦੀ ਭਈ ਇਹ ਹਰਾਮ ਨੇ ਤੇ ਰਹਿਮਤ ਦੇ ਫਰਿਸ਼ਤਿਆਂ ਨੂੰ ਘਰ ਵਿੱਚ ਆਉਣ ਤੋਂ ਡੱਕਦੇ ਨੇ, ਪਰ ਉਹ ਲਾ ਕੇ ਸੁਣਦਾ ਵੇਖਦਾ ਤੇ ਚੁੱਪ ਰਹਿੰਦੀ। ਆਪੂ ਸਿਰਫ ਤਿਲਾਵਤ ਜਾਂ ਦੀਨੀ ਪ੍ਰੋਗਰਾਮ ਸੁਣਦੀ ਵੇਖਦੀ। ਉਸ ਦਵਾਜੀ ਜ਼ਿੰਦਗੀ ਦੇ ਕਈ ਸਾਲ ਲੰਘਣ ਤੇ 2 ਬਾਲਾਂ ਦੀ ਮਾਂ ਬਣ ਜਾਣ ਪਿੱਛੋਂ ਵੀ ਉਹਦੇ ਅੰਦਰ ਜਿਨਸੀ ਖਾਹਿਸ਼ ਤੇ ਰਗਬਤ ਪੈਦਾ ਨਹੀਂ ਹੋਈ ਸੀ। ਉਹ ਇਸ ਨੂੰ ਫਾਲਤੂ ਤੇ ਤਕਲੀਫ ਵਾਲਾ ਕੰਮ ਸਮਝਦੀ। ਆਪਣੇ ਖਾਮਦ ਕੋਲੋਂ ਵੀ ਜੁੱਸਾ ਲੁਕਾ ਕੇ ਰੱਖਦੀ। ਉਹਨੂੰ ਤਰਲੇ ਕਰਨੇ ਪੈਂਦੇ, ਗੁੱਸੇ ਜਾਂ ਨਾਰਾਜ਼ ਹੋਣਾ ਪੈਂਦਾ, ਫੇਰ ਜਾ ਕੇ ਕਿਧਰੇ ਰਾਜ਼ੀ ਹੁੰਦੀ। ਪਰ ਬੂਹੇ ਬਾਰੀਆਂ ਬੰਦ ਕਰਕੇ, ਪਰਦੇ ਅੱਗੇ ਕਰਕੇ, ਬੱਤੀਆਂ ਬੁਝਾ ਕੇ, ਸਗੋਂ ਮੂੰਹ ਦੁਪੱਟੇ ਵਿੱਚ ਲੁਕਾ ਕੇ ਆਖਦੀ, ਲਓ ਮੂੰਹ ਕਾਲਾ ਕਰ ਲਓ। ਜ਼ੀਨਤ ਦੇ 2 ਭਰਾ ਸਾਊਦੀ ਅਰਬ ਟੁਰ ਗਏ ਸਨ। ਨਿੱਕੀ ਭੈਣ ਦਾ ਵਿਆਹ ਹੋ ਗਿਆ ਸੀ। ਮਾਂ ਤੇ ਪਿਓ ਨੂੰ ਪਿੰਡ ਬੈਠਿਆਂ ਢੇਰ ਸਾਰੇ ਪੈਸੇ ਅੱਪੜ ਜਾਂਦੇ, ਪਰ ਮਾਸੀ ਸੂਹਰਾਂ ਬਿਮਾਰ ਰਹਿੰਦੀ। ਫਿਰ ਉਹਨੂੰ ਫਾਲਜ ਹੋ ਗਿਆ ਤੇ ਉਹ ਮੰਜੀ ਉੱਤੇ ਪੈ ਗਈ। ਨਿੱਕੀ ਨੂੰ ਤੇ ਸਹੁਰੇ ਆਉਣ ਨਾ ਦਿੰਦੇ, ਪਰ ਜ਼ੀਨਤ ਮਾਂ ਪਿਓ ਦੀ ਬੜੀ ਖਿਦਮਤ ਕਰਦੀ।
ਮਾਂ ਨੂੰ ਫਲਜ ਹੋ ਜਾਣ ਪਿੱਛੋਂ ਹੁਣ ਉਹ ਪਿੰਡ ਹੀ ਰਹਿੰਦੀ। ਧੀ ਤੋਂ ਸਿਵਾ ਮਾਂ ਨੂੰ ਇਸ ਹਾਲਤ ਵਿੱਚ ਹੋਰ ਸੰਭਾਲ ਵੀ ਕੌਣ ਸਕਦਾ ਸੀ। ਕੁਝ ਮਹੀਨੇ ਤੇ ਉਹ ਇੰਤਜ਼ਾਰ ਕਰਦਾ ਰਿਹਾ ਭਈ ਖੋਰੇ ਮਾਸੀ ਸੁਗਰਾਂ ਵੱਲ ਹੋ ਜਾਏ ਤੇ ਜ਼ੀਨਤ ਆਪਣੇ ਘਰ ਆ ਜਾਏ। ਪਰ ਜਦੋਂ 6 ਮਹੀਨੇ ਲੰਘ ਗਏ ਤੇ ਦਵਾਈਆਂ, ਟੀਕਿਆਂ ਤੇ ਮਾਲਿਸ਼ਾਂ ਦਾ ਕੋਈ ਅਸਰ ਨਾ ਹੋਇਆ, ਉਹਨੂੰ ਗਵੇੜ ਹੋ ਗਿਆ ਉਹਨੇ ਠੀਕ ਨਹੀਂ ਹੋਣਾ। ਬਸ ਐਸੇ ਤਰ੍ਹਾਂ ਖੋਰੇ ਕਿੰਨਾ ਚਿਰ ਪਿਆ ਰਹਿਣਾ ਹੈ। ਉਹਨੇ ਬੜਾ ਆਖਿਆ ਭਈ ਜ਼ੀਨਤ ਆਪਣੇ ਘਰ ਆ ਜਾਏ, ਆਪੂ ਉਹਦੇ ਮਾਪੇ ਕੋਈ ਹੋਰ ਬੰਦੋਬਸਤ ਕਰ ਲੈਣਗੇ। ਪਰ ਉਹ ਆਖਦੀ ਉਹ ਮਾਂ ਨੂੰ ਇਸ ਹਾਲਤ ਵਿੱਚ ਛੱਡ ਕੇ ਕਿਵੇਂ ਆ ਸਕਦੀ ਸੀ। ਨਾਲੇ ਹੋਰ ਬੰਦੋਬਸਤ ਕੀ ਹੋ ਸਕਦਾ ਸੀ। ਬੁੱਢੇ ਬਾਰੇ ਅੱਬਾ ਦੂਜਾ ਨਿਕਾਹ ਕਰਨ ਤੋਂ ਤੇ ਰਿਹਾ। ਫਿਰ ਉਹ ਮਾਪਿਆਂ ਦੇ ਔਲਾਦ ਉੱਤੇ ਹੱਕਾਂ ਬਾਰੇ ਸ਼ਰਈ ਹੁਕਮ ਦੱਸਣ ਲੱਗ ਪੈਂਦੀ। ਖਾਲਿਦ ਨੂੰ ਸਮਝ ਨਾ ਆਉਂਦੀ ਉਹ ਕੀ ਕਰੇ। ਘਰ ਵਿੱਚ ਭਾਵੇਂ ਕੰਮ ਕਰਨ ਤੇ ਰੋਟੀ ਪਕਾਉਣ ਲਈ ਨੌਕਰ ਰੱਖੇ ਹੋਏ ਸਨ, ਪਰ ਬਾਲਾਂ ਨੂੰ ਮਾਂ ਤੇ ਖਾਵੰਦ ਨੂੰ ਬੀਵੀ ਦੀ ਲੋੜ ਰਹਿੰਦੀ ਸੀ। ਫਿਰ ਉਹ ਮਹੀਨੇ ਵਿੱਚ 1-2 ਰਾਤਾਂ ਲਈ ਮਿਲਣ ਆਉਣ ਲੱਗ ਪਈ, ਨਹੀਂ ਤੇ ਬਹੁਤੀ ਵਾਰੀ ਉਹ ਆਪੂ ਹੀ ਪਿੰਡ ਜਾ ਕੇ ਉਹਨੂੰ ਮਿਲਦੇ। ਜ਼ਿੰਦਗੀ ਬੜੀ ਰੁੱਖੀ ਫਿੱਕੀ ਹੋ ਗਈ ਸੀ, ਪਰ ਕੀਤਾ ਕੀ ਜਾ ਸਕਦਾ ਸੀ। ਬਾਲਾਂ ਉੱਤੇ ਮਤਰੇਈ ਮਾਂ ਲਿਆ ਕੇ ਉਹ ਇੱਕ ਨਵਾਂ ਗਚੜ ਨਹੀਂ ਪਾਉਣਾ ਚਾਹੁੰਦਾ ਸੀ। ਵੱਡੇ ਪਿੰਡ ਦੀ ਦਾਈ ਹਾਕਾਂ ਦਾ ਅਖੀਰ ਵੇਲਾ ਆ ਗਿਆ। ਉਹਨੇ ਗਵਾਂਢੀਆਂ ਦਾ ਤਰਲਾ ਕੀਤਾ ਭਈ ਬਾਗਾਂ ਵਾਲੀਆਂ ਨੱਜੀ ਸੁਨਿਆਰੀ ਨੂੰ ਬੁਲਾ ਦਿਓ, ਉਹਨੇ ਬਹੁਤ ਜ਼ਰੂਰੀ ਗੱਲ ਕਰਨੀ ਹੈ। ਉਹਨਾਂ ਨੱਜੀ ਸੁਨਿਆਰੀ ਨੂੰ ਸੁਨੇਹਾ ਘੱਲ ਦਿੱਤਾ। ਨੱਜੀ ਦੇ ਦੋਵਾਂ ਭਰਾਵਾਂ ਦੇ ਵਿਆਹ ਹੋ ਗਏ ਸਨ, ਸਗੋਂ ਵੱਡੇ ਕੋਲ 2 ਤੇ ਨਿੱਕੇ ਕੋਲ 1 ਬਾਲ ਸੀ। ਨੱਜੀ ਦਾ ਨਾ ਕਿਧਰੋਂ ਚੱਜ ਦਾ ਕੋਈ ਰਿਸ਼ਤਾ ਆਇਆ, ਨਾ ਉਹ ਵਿਆਹ ਕਰਨਾ ਚਾਹੁੰਦੀ ਸੀ। ਗੋਲੀਆਂ ਵਾਂਗ ਭਰਾਵਾਂ ਭਰਜਾਈਆਂ ਤੇ ਮਾਂ ਪਿਓ ਦੀ ਖਿਦਮਤ ਕਰਦੀ, ਘਰ ਦਾ ਸਾਰਾ ਕੰਮ ਕਰਦੀ, ਦਿਨੇ ਸਕੂਲ ਪੜ੍ਹਾਉਣ ਜਾਂਦੀ, ਰਾਤ ਨੂੰ ਘਰ ਦੇ ਬਾਲਾਂ ਨੂੰ ਖਿਡਾਉਂਦੀ, ਆਪਣੀ ਤਨਖਾਹ ਵਿੱਚੋਂ ਆਪਣੇ ਕੱਪੜੇ ਬਣਵਾਉਂਦੀ। ਭਰਾਵਾਂ ਭਰਜਾਈਆਂ ਦੀ ਇਹ ਵੀ ਮਿਹਰਬਾਨੀ ਸੀ, ਉਹ 2 ਵੇਲੇ ਦੀ ਰੋਟੀ ਦੇ ਦਿੰਦੇ, ਉਹਦੀ ਤਨਖਾਹ ਵਿੱਚੋਂ ਕੁਝ ਨਾ ਲੈਂਦੇ। ਮਾਂ ਉਹਦੇ ਵਿਆਹ ਲਈ ਕਲਪਦੀ ਰਹਿੰਦੀ, ਪਰ ਜਿਹੜੇ ਅੜੇ ਥੜੁੱਕੇ ਕੁਝ ਰਿਸ਼ਤੇ ਆਏ ਉਹਨਾਂ ਨੂੰ ਨੱਜੀ ਰੱਦ ਕਰ ਛੱਡਿਆ। ਉਹਦੇ ਦਿਲ ਵਿੱਚ ਕੋਈ ਅਰਮਾਨ ਸੀ ਨਾ ਚਾਹ, ਸੁਫਨਿਆਂ ਤੋਂ ਖਾਲੀ, ਰੀਝਾਂ ਤੋਂ ਵਾਂਝਾ। ਉਹਨੂੰ ਲੱਗਦਾ ਉਹ ਸਾੜ ਕੇ ਬੁਝਾਈ ਗਈ ਚੁਆਤੀ ਏ, ਚੁਆਤੀ ਰਹੀ ਨਾ ਕੋਇਲਾ ਬਣੀ। ਪਰ ਵੇਖਣ ਵਾਲਿਆਂ ਦਾ ਹੁਣ ਵੀ ਈਮਾਨ ਡੋਲਦਾ। ਗਲੀ ਵਿੱਚੋਂ ਲੰਘਦੀ ਤੇ ਹਰ ਬੰਦਾ ਖੈਰ ਮੇਰ ਪੁੱਛਦਾ ਤੇ ਉਹਨੂੰ ਬੁਲਾਉਣ, ਉਹਦੇ ਨਾਲ ਗੱਲ ਕਰਨ ਦੇ ਬਹਾਨੇ ਲੱਭਦਾ। ਉਹਦੇ ਭਰਾਵਾਂ ਨਾਲ ਭਾਈਚਾਰਾ ਪਾ ਕੇ ਘਰ ਆਉਣ ਜਾਣ ਦੇ ਹੀਲੇ ਲੋੜਦਾ। ਕਈ ਮੁਫਤ ਖੋਰੇ ਸੋਨੇ ਦਾ ਭਾਅ ਪੁੱਛਣ ਆ ਜਾਂਦੇ, ਬਾਜ਼ੇ ਕੋਈ ਨਿੱਕਾ ਮੋਟਾ ਜ਼ੇਵਰ ਗੜਨਾ ਦੇ ਦਿੰਦੇ ਤੇ ਐਸ ਪੱਜੇ ਫੇਰੇ ਮਾਰਦੇ ਰਹਿੰਦੇ। ਪਰ ਨੱਜੀ ਹੁਣ ਪੱਕੀ ਉਮਰ ਦੀ ਜ਼ਨਾਨੀ ਸੀ, ਮੂੰਹ ਤਰੋੜੀ ਨਾ ਕਰਦੀ, ਪਰ ਕਿਸੇ ਨੂੰ ਪੱਲਾ ਨਾ ਫੜਾਉਂਦੀ। ਚੁੱਪ ਕਰਕੇ ਆਪਣੇ ਰਾਹ ਆਉਂਦੀ ਜਾਂਦੀ, ਆਪਣਾ ਕੰਮ ਕਰਦੀ ਰਹਿੰਦੀ। ਮਾਈ ਹਾਕਾਂ ਦਾ ਸੁਨੇਹਾ ਸੁਣ ਕੇ ਉਹ ਦਲੀਲੀ ਪੈ ਗਈ। ਮਰਨ ਵੇਲੇ ਉਹ ਕੀ ਜ਼ਰੂਰੀ ਗੱਲ ਕਰਨਾ ਚਾਹੁੰਦੀ ਸੀ। ਜ਼ਰੂਰ ਕੋਈ ਖਾਸ ਗੱਲ ਹੋਣੀ ਹੈ, ਕੋਈ ਵੱਡਾ ਭੇਤ ਹੋਣਾ ਹੈ। ਕਿਧਰੇ ਉਹਨੇ ਕੁੜੀ ਨੂੰ ਸੰਗੀ ਨਹੁੰ ਦੇ ਕੇ ਮਾਰਨ ਤੇ ਦੱਬਣ ਦੀ ਥਾਂ ਉਹ ਇਹ ਸੋਚ ਕੇ ਕੰਬ ਗਈ, ਨਹੀਂ, ਅੱਲਾ ਨਾ ਕਰੇ ਉਹ ਇਹੋ ਜਿਹੀ ਕਿਸੇ ਅਜ਼ਮਾਇਸ਼ ਵਿੱਚ ਪਵੇ। ਉਹ ਤਲਖ ਵੇਲੇ ਦੀ ਕਿਸੇ ਯਾਦ, ਕਿਸੇ ਨਿਸ਼ਾਨੀ ਦਾ ਚੇਤਾ ਵੀ ਕਰਨਾ ਨਹੀਂ ਚਾਹੁੰਦੀ। ਪਰ ਇਸ ਗੱਲ ਤੋਂ ਹਟ ਕੇ ਦਾਈ ਹਾਕਾਂ ਦਾ ਉਹਦੇ ਨਾਲ ਹੋਰ ਕੀ ਤਾਲੁਕ ਹੋ ਸਕਦਾ ਹੈ। ਜੋ ਵੀ ਹੋਵੇ ਉਹਨੂੰ ਜਾਣਾ ਚਾਹੀਦਾ ਹੈ ਤੇ ਗੱਲ ਸੁਣਨੀ ਚਾਹੀਦੀ ਹੈ ਕਿ ਪਤਾ ਰੁੜ ਜਾਣੇ ਸਰਵਰ ਦਾ ਹੋਰ ਕੋਈ ਭੇਤ ਹੋਵੇ। ਉਹ ਹੁਣ ਪਹਿਲਾਂ ਵਾਂਗ ਡਰਾਕਲ ਤੇ ਮਾੜੀ ਨਹੀਂ ਸੀ। ਚਾਂਦੇ ਤੇ ਸਕੀਨਾ ਨੂੰ ਉਹਨੇ ਮਾਫ ਕਰ ਦਿੱਤਾ ਸੀ। ਉਹਨਾਂ ਧੋਖਾ ਦਿੱਤਾ ਤੇ ਲਾਲਚ ਜ਼ਰੂਰ ਕੀਤਾ ਸੀ, ਪਰ ਅਸਲ ਚੱਕਰ ਤੇ ਦੂਜਿਆਂ ਚਲਾਇਆ ਸੀ। ਉਹ ਸਕੀਨਾ ਨੂੰ ਨਾਲ ਲੈ ਕੇ ਇੱਕ ਦਿਨ ਮਾਈ ਹਾਕਾਂ ਨੂੰ ਜਾ ਮਿਲੀ। ਉਹ ਸੱਚੀ ਮੁੱਚੀ ਮਰਨ ਵਾਲੀ ਹੋਈ ਸੀ। ਉਹਦਾ ਖੁਰੜੂ ਬੋਲਦਾ ਪਿਆ ਸੀ, ਲੱਗਦਾ ਜਿਵੇਂ ਅਗਲਾ ਸਾਹ ਨਹੀਂ ਆਉਣਾ। ਉਹਨੇ ਹੱਥ ਜੋੜ ਕੇ ਮਾਫੀ ਮੰਗੀ ਤੇ ਅਸਮਾਨ ਵੱਲ ਮੂੰਹ ਕਰਕੇ ਆਖਿਆ, ਮੈਂ ਉੱਪਰ ਚੱਲੀ ਤੇ ਮੇਰਾ ਗੁਨਾਹ ਬਖਸ਼ ਦੇਵੀਂ। ਮੇਰੇ ਕੋਲੋਂ ਤੇਰੀ ਮਾਸੂਮ ਬਾਲੜੀ ਦਾ ਗਲ ਨਹੀਂ ਘੁੱਟਿਆ ਗਿਆ, ਅੱਲਾ ਮੈਨੂੰ ਮਾਫ ਕਰੇ। ਉਹ ਕਿੱਥੇ? ਮੈਂ 120 ਵਿੱਚ ਸ਼ਾਦੋ ਕੰਜਰੀ ਨੂੰ ਦੇ ਛੱਡੀ। ਤੇਰਾ ਬੇੜਾ ਗਰਕ ਹੋਵੇ। ਸਕੀਨਾ ਆਖਿਆ, 120 ਦੀ ਤੇ ਕੱਟੀ ਵੀ ਨਹੀਂ ਲੱਭਦੀ। ਮੈਨੂੰ ਮਾਫ ਕਰ ਦੇਣਾ ਨੱਜੀ, ਮੈਂ ਆਪਣੇ ਵੱਲੋਂ ਨੇਕੀ ਕੀਤੀ ਪਰ ਬਦੀ ਤੋਂ ਭੈੜੀ। ਉਹਨੇ ਅੱਗੋਂ ਆਪਣੀ ਭੈਣ ਕੋਲ ਲਾਹੌਰ ਗੱਲ ਦਿੱਤੀ। ਉੱਥੇ ਹੀ ਹੁੰਦੀ ਏ, ਸਕੂਲੇ ਪੜ੍ਹਦੀ ਏ। ਲੈ ਹੁਣ ਮੈਂ ਨਸ਼ਿਨਤ ਹੋ ਕੇ ਮਰ ਸਕਨੀ ਆ। ਮੇਰੇ ਦਿਲ ਦਾ ਭਾਰ ਹੌਲਾ ਹੋ ਗਿਆ ਏ, ਅੱਲਾ ਮੈਨੂੰ ਮਾਫ ਕਰੇ।
ਤੇਰੇ ਦਿਲ ਦਾ ਭਾਰ ਹੌਲਾ ਹੋ ਗਿਆ ਹੈ ਨਾ। ਨੱਜੀ ਆਖਿਆ, ਤੂੰ ਚੁੱਪ ਕਰਕੇ ਮਰ ਜਾ। ਕਿਸੇ ਹੋਰ ਨਾਲੇ ਗੱਲ ਕਰਨ ਦੀ ਲੋੜ ਨਹੀਂ, ਬਸ ਇਹੋ ਸਮਝ ਤੂੰ ਉਹਦਾ ਗਲ ਘੁੱਟ ਛੱਡਿਆ ਸੀ। ਫਿਰ ਉਹਨੇ ਸਕੀਨਾ ਵੱਲ ਵੇਖਿਆ ਤੇ ਆਖਿਆ, ਤੂੰ ਵੀ ਸਕੀਨਾ, ਕੁਝ ਨਹੀਂ ਸੁਣਿਆ। ਮਾਈ ਆਪਣੇ ਦਿਲ ਦਾ ਭਾਰ ਲਾ ਕੇ ਸਾਨੂੰ ਕੰਡਿਆਂ ਵਿੱਚ ਘਸੀਟੂ ਏ। ਇਹਦਾ ਇਤਬਾਰ ਨਹੀਂ, ਖੁਰੇ ਕੇ ਚਾਲ ਹੋਵੇ। ਬਸ ਤੂੰ ਭੁੱਲ ਜਾ, ਅਸੀਂ ਇੱਥੇ ਆਈਆਂ ਤੇ ਇਸ ਔਤਰੀ ਨਿਖਤਰੀ ਨੂੰ ਮਿਲੀਆਂ। ਉਹ ਚੁੱਪ ਕਰਕੇ ਬਾਹਰ ਆ ਗਈ। ਪਿੰਡ ਪਰਤਦਿਆਂ ਹੋਇਆਂ ਸਕੀਨਾ ਟਾਂਗੇ ਵਿੱਚ ਬੈਠੀ ਰੋਂਦੀ ਰਹੀ, ਪਰ ਉਹ ਪੱਥਰ ਬਣੀ ਚੁੱਪ ਕਰਕੇ ਬੈਠੀ ਰਹੀ। ਕੁੱਤਿਆਂ ਵਾਲੇ ਡੇਰੇ ਕੋਲੋਂ ਲੰਘਦਿਆਂ ਹੋਇਆਂ ਲੰਘੇ ਵੇਲੇ ਦੀਆਂ ਸਾਰੀਆਂ ਤਲਖੀਆਂ ਸਜਰੀਆਂ ਹੋ ਗਈਆਂ। ਉਹਨੂੰ ਜਾਪਦਾ ਅਜੇ ਉਹਦੀ ਅਜ਼ਮਾਇਸ਼ ਨਹੀਂ ਮੁੱਕੀ, ਸਗੋਂ ਹੋਰ ਵੱਡੇ ਇਮਤਿਹਾਨ ਵਿੱਚ ਪੈ ਗਈ ਏ। ਉਹਨੇ ਪੱਕਾ ਇਰਾਦਾ ਕਰ ਲਿਆ ਭਈ ਉਹ ਇਸ ਗੱਲ ਨੂੰ ਵਿਸਾਰ ਦੇਵੇਗੀ। ਸਰਵਰ ਜੈ ਅਯਾਸ਼ ਭੈੜੇ ਤੇ ਕੁੱਤੇ ਬੰਦੇ ਦੀ ਧੀ ਨਾਲ ਇੰਝ ਹੀ ਹੋਣਾ ਚਾਹੀਦਾ ਸੀ। ਉਹ ਕੰਜਰੀ ਬਣੇ, ਉਹਦੇ ਵਰਗੇ ਅਯਾਸ਼ਾਂ ਦਾ ਦਿਲ ਪਰਚਾਏ ਤੇ ਮੁਜਰੇ ਕਰਦੀ ਫਿਰੇ। ਕਦੀ ਜਿਉਂਦਾ ਹੁੰਦਾ ਤੇ ਉਹ ਆਪੂ ਉਹਨੂੰ ਦੱਸਦੀ ਭਈ ਵੇਖ ਕਿਵੇਂ ਕੀਤੀਆਂ ਅੱਗੇ ਆਉਂਦੀਆਂ ਨੇ ਤੇ ਰੱਬ ਕਿਵੇਂ ਐਸੇ ਜਹਾਨ ਵਿੱਚ ਭੈੜਿਆਂ ਕੰਮਾਂ ਦਾ ਭੈੜਾ ਨਤੀਜਾ ਵਿਖਾਉਂਦਾ ਤੇ ਸਜ਼ਾ ਦਿੰਦਾ ਏ। ਪਰ ਉਹ ਉਹਦੀ ਵੀ ਤੇ ਕੁਝ ਲੱਗਦੀ ਸੀ। ਨਹੀਂ, ਉਹਦੀ ਕੁਝ ਨਹੀਂ ਲੱਗਦੀ। ਉਹਨੇ ਸੋਚਿਆ, ਉਹ ਅਣਭੂਤ ਦੀ ਪੈਦਾਵਾਰ ਉਹਦੀ ਕੀ ਲੱਗ ਸਕਦੀ ਏ। ਭਾਵੇਂ ਉਹਦੀ ਕੁੱਖ ਵਿੱਚੋਂ ਜੰਮੀ ਸੀ, ਪਰ ਬੀ ਤੇ ਉਸੇ ਸੂਰ ਦਾ ਸੀ। ਧੱਕੇ ਨਾਲ ਉਹਦੀ ਝੋਲੀ ਪੈ ਗਿਆ। ਕੁੱਤਾ ਹੱਗ ਕੇ ਉਹਨੂੰ ਪਲੀਤ ਕਰ ਗਿਆ ਸੀ। ਉਹਨੇ ਇਸ ਗੂੰ ਨੂੰ ਵੇਖ ਕੇ ਕੀ ਕਰਨਾ ਏ। ਉਹਨੇ ਮੁਸ਼ਕਿਲ ਨਾਲ ਆਪਣੇ ਕੱਪੜੇ ਪਾਕ ਕੀਤੇ ਤੇ ਸੁਕਾਏ ਨੇ। ਨਵੇਂ ਸਿਰੇ ਤੋਂ ਕਿਸੇ ਗੰਦਗੀ ਵਿੱਚ ਨਹੀਂ ਪਵੇਗੀ। ਜਿੱਥੇ ਹੈ ਤੇ ਜਿਵੇਂ ਵੀ ਹੈ ਲੱਗੀ ਫਿਰੇ, ਨੱਚਦੀ ਗਾਉਂਦੀ ਤੇ ਤਮਾਸ਼ਬੀਨਾਂ ਦਾ ਦਿਲ ਪਰਚਾਉਂਦੀ ਫਿਰੇ। ਉਹਨੂੰ ਕੀ? ਪਰ ਇਹ ਸਾਰੀਆਂ ਗੱਲਾਂ ਵਕਤੀ ਸਨ। ਨਾ ਇਹ ਅਜਿਹੀ ਗੱਲ ਸੀ ਪਈ ਉਹ ਭੁੱਲ ਜਾਂਦੀ, ਨਾ ਮਮਤਾ ਦੇ ਜਜ਼ਬੇ ਨੂੰ ਨਫ਼ਰਤ ਦੇ ਭਾਰ ਥੱਲੇ ਬਹੁਤਾ ਚਿਰ ਦਬਾਇਆ ਜਾ ਸਕਦਾ ਸੀ। ਉੱਠਦਿਆਂ ਬਾਂਹਦਿਆਂ, ਬਾਲਾਂ ਨੂੰ ਪੜ੍ਹਾਉਂਦਿਆਂ, ਬਤਰੀਆਂ ਨੂੰ ਖਿਡਾਉਂਦਿਆਂ ਤੇ ਘਰ ਦਾ ਕੰਮ ਕਾਜ ਕਰਦਿਆਂ ਉਹਨੂੰ ਉਸ ਅਣਵੇਖੀ ਕੁੜੀ ਦਾ ਖਿਆਲ ਆਉਂਦਾ ਜਿਹਨੂੰ ਨਾ ਪਤਾ ਸੀ ਉਹਦਾ ਪਿਓ ਕੌਣ ਹੈ ਤੇ ਮਾਂ ਕੌਣ, ਤੇ ਉਹ ਕਿੱਥੇ ਤੇ ਕਿਉਂ ਜੰਮੀ ਤੇ ਉਹਦੀ ਸੂਰਤ ਸ਼ਕਲ ਕਿਵੇਂ ਦੀ ਸੀ। ਉਹ ਨਾ ਚਾਹੁੰਦੇ ਹੋਇਆਂ ਵੀ ਆਪਣੀ ਧੀ ਦੇ ਨਏ ਨਕਸ਼ ਦਾ ਤਸੱਵਰ ਕਰਦੀ। ਖੋਰੇ ਉਹ ਉਹਦੇ ਨਾਲ ਕੀ ਸਲੂਕ ਕਰਦੇ ਹੋਣਗੇ ਜਿੱਦਾਂ ਅੱਗਾ ਪਿੱਛਾ ਕੋਈ ਨਾ ਹੋਵੇ। ਉਹਦੇ ਨਾਲ ਕਿਵੇਂ ਦਾ ਸਲੂਕ ਕਰੀਦਾ ਏ? ਉਹ ਆਪੂ ਜਵਾਬ ਦਿੰਦੀ ਤੇ ਉਦਾਸ ਹੋ ਜਾਂਦੀ। ਦਾਈ ਹਾਕਾਂ ਉਹਦੀ ਮੁਲਾਕਾਤ ਤੋਂ ਪਿੱਛੇ ਵੀ ਕੁਝ ਦਿਨ ਜਿਉਂਦੀ ਰਹੀ, ਫੇਰ ਮਰ ਗਈ। ਪਰ ਲੱਗਦਾ ਸੀ ਉਹਨੇ ਵਾਕਈ ਕਿਸੇ ਤੀਜੇ ਬੰਦੇ ਨਾਲ ਗੱਲ ਨਹੀਂ ਕੀਤੀ ਸੀ, ਨਹੀਂ ਤੇ ਹੁਣ ਤੀਕ ਸਾਰੇ ਪਿੰਡਾਂ ਵਿੱਚ ਗੱਲ ਮਸ਼ਹੂਰ ਹੋ ਜਾਣੀ ਸੀ। ਸਕੀਨਾ ਕਈ ਵਾਰੀ ਗੱਲ ਛੋਹਣ ਲੱਗਦੀ, ਪਰ ਉਹ ਰੋਕ ਦਿੰਦੀ। ਤੈਨੂੰ ਆਖਿਆ ਸੀ ਨਾ, ਭੁੱਲ ਜਾ। ਕੁਝ ਚਿਰ ਚੁੱਪ ਕਰ ਰਹਿਣਾ ਹੀ ਬਿਹਤਰ ਹੈ, ਆਪੂ ਗੱਲ ਕਰੇਗੀ ਕਿਸੇ ਦਿਨ, ਸਕੀਨਾ ਸੋਚਦੀ। ਅਖੀਰ ਉਹ ਦਿਨ ਆ ਹੀ ਗਿਆ। ਉਹਨੇ ਸਕੀਨਾ ਨੂੰ ਸੱਦਿਆ। ਗੁੱਠੇ ਬਹਿ ਕੇ ਰੋਣ ਲੱਗ ਪਈ। ਸਕੀਨਾ, ਤੂੰ ਹੀ ਦੱਸ, ਮੈਂ ਕੀ ਕਰਾਂ? ਮੇਰੇ ਅੰਦਰ ਅੱਗ ਜੀ ਦੁਖਦੀ ਰਹਿੰਦੀ ਏ। ਮੈਂ ਤੇਰੀ ਕਸੂਰਵਾਰ ਹਾਂ ਨੱਜੀ, ਸਕੀਨਾ ਆਖਿਆ। ਮੈਨੂੰ ਦੱਸ, ਮੈਂ ਤੇਰੇ ਦੁੱਖ ਦਾ ਕੀ ਉਪਾਅ ਕਰਾਂ? ਮੈਂ ਤੇਰੇ ਲਈ ਬਹੁਤ ਕੁਝ ਕਰਨਾ ਚਾਹੁੰਦੀ ਹਾਂ। ਖੋਰੇ ਮੇਰੇ ਗੁਨਾਹ ਵੀ ਧੋਤੇ ਜਾਣ, ਪਰ ਮੇਰੀ ਸਮਝ ਵਿੱਚ ਕੁਝ ਨਹੀਂ ਆਉਂਦਾ। ਗੱਲ ਨਿਕਲ ਗਈ ਤੇ ਸਾਡੇ ਕਾਬੂਓਂ ਬਾਹਰ ਹੋ ਜਾਣੀ ਏ। ਤੂੰ ਸਿਆਣੀ ਤੇ ਪੜ੍ਹੀ ਲਿਖੀ ਏ, ਕੋਈ ਅਜਿਹੀ ਰਾਹ ਕੱਢ ਭਈ ਕੁੜੀ ਕੰਜਰਾਂ ਕੋਲ ਨਾ ਰਵੇ। ਹਾਲੇ ਤੇ ਉਹ ਬਾਲੜੀ ਏ, ਜਵਾਨ ਹੋ ਗਈ ਤੇ ਕੀ ਬਣੇਗਾ? ਫੇਰ ਕੰਜਰਾਂ ਵੀ ਰਾਜ਼ੀ ਨਹੀਂ ਹੋਣਾ। ਪੱਕੀ ਫਸਲ ਦੇ ਨੇੜੇ ਕੌਣ ਆਉਣ ਦਿੰਦਾ ਏ? ਕੀ ਪਤਾ ਮੁੱਕਰ ਹੀ ਜਾਣ। ਅਜੇ ਵੇਲਾ ਏ, ਰਲ ਕੇ ਕੁਝ ਕਰ ਲਈਏ। ਮੈਂ ਔਲਾਦ ਵਾਲੀ ਹਾਂ, ਤੇਰੇ ਦੁੱਖ ਨੂੰ ਸਮਝਨੀ ਹਾਂ। ਛੇਤੀ ਕੋਈ ਸੋਚ, ਮੇਰੀ ਜਾਨ ਵੀ ਹਾਜ਼ਰ ਹੈ। ਕਈ ਦਿਨਾਂ ਹਫ਼ਤਿਆਂ ਦੀ ਸੋਚ ਪਿੱਛੋਂ ਤੇ ਆਪਣੀ ਅਣਵੇਖੀ ਧੀ ਨੂੰ ਸੁਪਨਿਆਂ ਖਾਬਾਂ ਵਿੱਚ ਵੇਖ ਵੇਖ ਕੇ ਉਹਨੇ ਫੈਸਲਾ ਕੀਤਾ ਭਈ ਉਹ ਤੇ ਸਕੀਨਾ ਰਲ ਕੇ ਵੱਡੇ ਪਿੰਡ ਜਾਣ ਤੇ ਸ਼ਾਦੋ ਕੰਜਰੀ ਨਾਲ ਗੱਲ ਕਰਨ ਤੇ ਵੇਖਣ ਉਹ ਕੀ ਆਖਦੀ ਏ, ਮੰਨਦੀ ਵੀ ਏ ਕਿ ਨਹੀਂ। ਜੇ ਮੰਨ ਜਾਏ, ਥੋੜ੍ਹੀ ਬਹੁਤ ਰਕਮ ਸ਼ਕਮ ਲੈ ਕੇ ਕੁੜੀ ਵਾਪਸ ਕਰ ਦੇਵੇ ਤੇ ਚੰਗੀ ਗੱਲ ਏ। ਉਹਨੇ ਤਨਖਾਹ ਵਿੱਚੋਂ ਥੋੜ੍ਹੇ ਥੋੜ੍ਹੇ ਕਰਕੇ ਕੁਝ ਪੈਸੇ ਜਮ੍ਹਾਂ ਕੀਤੇ ਹੋਏ ਸਨ। ਸਕੀਨਾ ਆਖਿਆ ਘਟ ਗਏ ਤੇ ਉਹ ਆਪਣਾ ਟੂੰਬ ਟੱਲਾ ਤੇ ਲਿਆਰੀ ਵੇਚ ਕੇ ਪੂਰੇ ਕਰ ਦੇਵੇਗੀ। ਪਰ ਅੱਗੋਂ ਉਹਨਾਂ ਨੂੰ ਸਮਝ ਨਾ ਆਵੇ ਉਹ ਉਹਦਾ ਕੀ ਕਰਨਗੀਆਂ, ਕਿੱਥੇ ਰੱਖਣਗੀਆਂ ਤੇ ਕਦੋਂ ਤੀਕ ਗੱਲ ਲੁਕੀ ਰਵੇਗੀ। ਆਪਣੇ ਕੋਲ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ।
ਪਿੰਡ ਵਾਲੇ ਤੇ ਕਿਧਰੇ ਬਿਰਾਵਾਂ ਭਰਜਾਈਆਂ ਨੂੰ ਇਹ ਗੱਲ ਵਾਰਾ ਨਹੀਂ ਖਾਣੀ ਸੀ। ਚੌਧਰੀਆਂ ਨੂੰ ਪਤਾ ਲੱਗਾ ਤੇ ਉਹਨਾਂ ਦਾ ਖੋਰੇ ਕੀ ਵਰਤਾਰਾ ਹੋਵੇਗਾ। ਗਫੂਰੇ ਦਾ ਪੁੱਤਰ ਫਲਕ ਸ਼ੇਰ ਬਿਲਕੁਲ ਆਪਣੇ ਚਾਚੇ ਸਰਵਰ ਵਰਗਾ ਸੀ, ਸਗੋਂ 2 ਹੱਥ ਅੱਗੇ। ਆਪਣੇ ਚਾਚੇ ਨੂਰੇ ਦੀ ਧੀ ਨਾਲ ਮੰਗਣੀ ਹੋ ਜਾਣ ਪਾਰੋਂ ਉਹ ਸਾਰੇ ਖਾਨਦਾਨ ਦਾ ਤੇ ਭੋਏ ਦਾ ਕੱਲਾ ਵਾਰਸ ਸੀ ਤੇ ਨਾ ਉਹਨੂੰ ਕੋਈ ਰੋਕਣ ਟੋਕਣ ਤੇ ਮੱਤ ਦੇਣ ਵਾਲਾ ਸੀ। ਅਖੇ ਰੱਜ ਨੂੰ ਕੁੱਦਾਂ ਉਹ ਆਪਣੇ ਨਾਲ ਦਰੱਛ ਜਿਹੇ ਬੰਦੇ ਰੱਖਦਾ, ਥੱਲੇ ਘੋੜੀ ਤੇ ਡੱਬ ਵਿੱਚ ਪਿਸਤੌਲ। ਚੌਧਰੀ ਅਕਬਰ ਵੀ ਉਹਦੇ ਕੋਲੋਂ ਤਰਹਿੰਦਾ ਡਰਦਾ। ਉਹ ਰੋਜ਼ ਕਿਸੇ ਨਾ ਕਿਸੇ ਮਜ਼ਾਰੇ ਕੰਮੀ ਜਾਂ ਰਾਹ ਜਾਂਦੇ ਪਿੰਡ ਦੇ ਬੰਦੇ ਦੀ ਲੱਥੀ ਲਾਈ ਕਰ ਦਿੰਦਾ। ਜਿਹੜੀ ਸ਼ੈ ਪਸੰਦ ਆ ਜਾਂਦੀ ਖੋਹ ਖੱਸ ਲੈਂਦਾ। ਸਰਵਰ ਮਾੜੇ ਘਰਾਂ ਦੀਆਂ ਕੁੜੀਆਂ ਨੂੰ ਭੈੜੀ ਨਜ਼ਰ ਨਾਲ ਵੇਖਦਾ ਸੀ। ਫਲਕ ਸ਼ੇਰ ਤਗੜਿਆਂ ਨੂੰ ਵੀ ਆਪਣੇ ਕੋਲੋਂ ਮਾੜਾ ਸਮਝਦਾ। ਕੋਈ ਜਵਾਨ ਕੁੜੀ ਉਹਨਾਂ ਦੇ ਘਰ ਵੱਲ ਮੂੰਹ ਨਾ ਕਰਦੀ। ਰਾਹ ਲੰਘਦੀਆਂ ਜ਼ਨਾਨੀਆਂ ਉਹਨੂੰ ਵੇਖ ਕੇ ਰਾਹ ਛੱਡ ਦਿੰਦੀਆਂ ਜਾਂ ਲੁਕ ਜਾਂਦੀਆਂ। ਪਿੰਡ ਦੀ ਪੁਲਿਸ ਵੀ ਉਹਦੇ ਕੋਲੋਂ ਡਰਦੀ। ਕੋਈ ਉਹਦੇ ਖਿਲਾਫ ਰਪਟ ਦਰਜ ਕਰਾਉਣ ਆਉਂਦਾ ਤੇ ਥਾਣੇਦਾਰ ਆਖਦਾ, ਫੇਰ ਇੱਕ ਵਾਰੀ ਸੋਚ ਲਓ, ਦਰਿਆ ਵਿੱਚ ਰਹਿਣਾ ਹੈ ਤੇ ਮਗਰਮੱਛ ਨਾਲ ਵੈਰ ਨਾ ਪਾਓ। ਤੇ ਬੰਦੇ ਸੋਚਣ ਲਈ ਘਰ ਪਰਤ ਜਾਂਦੇ। ਉਹ ਹੋਰ ਦਲੇਰ ਹੋ ਜਾਂਦਾ। ਉਹਨੇ ਅੱਤ ਚੁੱਕੀ ਹੋਈ ਸੀ। ਉਹਨੂੰ ਪਤਾ ਲੱਗਾ ਵੀ ਚਾਚੇ ਸਰਵਰ ਦੀ ਕੋਈ ਧੀ ਏ ਤੇ ਉਹਨੇ ਮਰਵਾ ਛੱਡਣੀ ਏ। ਇਹ ਸੋਚ ਕੇ ਨੱਜੀ ਦਾ ਦਿਲ ਬਹਿ ਜਾਂਦਾ। ਪਰ ਸਕੀਨਾ ਆਖਿਆ, ਪਹਿਲੇ ਕੰਜਰੀ ਨਾਲ ਗੱਲ ਤੇ ਕਰੀਏ, ਉਹ ਕੀ ਆਖਦੀ ਏ। ਫੇਰ ਉਹਨਾਂ ਚਾਂਦੇ ਨੂੰ ਵੀ ਗੱਲ ਦੱਸ ਦਿੱਤੀ ਤੇ ਸਹੁੰ ਲਈ ਪਈ ਉਹ ਕਿਧਰੇ ਧੂੰ ਨਹੀਂ ਕੱਢੇਗਾ। ਉਹਨੇ ਆਖਿਆ, ਫਿਕਰ ਨਾ ਕਰੋ, ਅੱਗੇ ਜੋ ਹੋ ਗਈ ਸੀ ਉਹ ਤੁਸਾਂ ਮਾਫ ਕਰ ਦਿੱਤੀ ਏ। ਮੇਰੇ ਉੱਤੇ ਫੇਰ ਇਤਬਾਰ ਕੀਤਾ ਜੇ, ਮੈਂ ਤੁਹਾਡੀ ਦੋਹਾਂ ਦੀ ਹਰ ਤਰ੍ਹਾਂ ਦੀ ਇਮਦਾਦ ਕਰਾਂਗਾ। ਕੁੜੀ ਨੂੰ ਉਸ ਫਾਈ ਵਿੱਚੋਂ ਜ਼ਰੂਰ ਕੱਢਾਂਗੇ। ਇੱਕ ਦਿਨ ਉਹ ਤਿੰਨੇ ਰਲ ਕੇ ਵੱਡੇ ਪਿੰਡ ਸ਼ਾਦੋ ਕੰਜਰੀ ਕੋਲ ਗਏ। ਉਹਨੂੰ ਖਟਕ ਗਈ। ਪਹਿਲੋਂ ਤੇ ਮੰਨੇ ਹੀ ਨਾ, ਪਰ ਜਦੋਂ ਉਸ ਨੱਜੀ ਦਾ ਰੋਣ ਤੇ ਹਾੜੇ ਸੁਣੇ ਉਹਦਾ ਦਿਲ ਕੁਝ ਨਰਮ ਹੋਇਆ। ਉਹਨੇ ਆਖਿਆ, ਫਰਜ਼ ਕਰ ਲਓ ਇਹ ਗੱਲ ਸੱਚੀ ਹੋਵੇ, ਪਰ ਜਿਨ੍ਹਾਂ 10-12 ਵਰ੍ਹੇ ਉਹਨੂੰ ਪਾਲਿਆ ਤੇ ਉਹਦੀ ਪੜ੍ਹਾਈ ਉੱਤੇ ਖਰਚ ਕੀਤਾ ਹੋਵੇਗਾ, ਉਹ ਕਿਵੇਂ ਵਾਪਸ ਦੇਣਗੇ। ਨਾਲੇ ਤੁਸੀਂ ਲੈ ਕੇ ਕੀ ਕਰਨੀ ਏ, ਉਹ ਤੇ ਹਰਾਮ ਦਾ ਵੀ ਏ, ਠੀਕ ਟਿਕਾਣੇ ਉੱਤੇ ਅਪੜ ਗਈ ਏ। ਕੀ ਪਤਾ ਤੁਹਾਡੇ ਨਾਲੋਂ ਚੰਗਾ ਖਾਂਦੀ ਪੀਂਦੀ ਹੋਵੇ। ਤੁਸੀਂ ਐਸ ਖਾੜੇ ਨਾ ਪਾਓ। ਚਾਂਦੇ ਆਖਿਆ, ਬਾਈ ਜੀ, ਜੋ ਲੈਣਾ ਜੇ ਗੱਲ ਮੁਕਾਓ। ਨਾ ਮੁਕਾਵਾਂ ਤੇ ਫੇਰ। ਸ਼ਾਦੋ ਆਖਿਆ, ਫੇਰ ਫਲਕ ਸ਼ੇਰ ਮੁਕਾਏਗਾ। ਚਾਂਦੇ ਤੜੀ ਦਿੱਤੀ, ਭਾਵੇਂ ਹਰਾਮ ਦੀ ਏ ਪਰ ਉਹਦੇ ਚਾਚੇ ਦੀ ਧੀ ਏ, ਉਹਨੇ ਤੇਰਾ ਘਨ ਬੱਚਾ। ਕੋਈ ਲੋੜ ਨਹੀਂ ਫਲਕ ਸ਼ੇਰ ਨੂੰ ਵਿੱਚ ਲਿਆਉਣ ਦੀ, ਸਕੀਨਾ ਟੋਕਿਆ, ਅਸੀਂ ਕਿਸੇ ਨੂੰ ਨਹੀਂ ਦੱਸਣਾ। ਫਲਕ ਸ਼ੇਰ ਵਾਲੀ ਤੜੀ ਤੋਂ ਸ਼ਾਦੋ ਯਰਕ ਗਈ। ਉਹ ਭਾਵੇਂ ਬਾਅਦ ਵਿੱਚ ਕੁੜੀ ਨੂੰ ਕਤਲ ਕਰਾ ਦੇਵੇ, ਪਰ ਉਹਨੇ ਕੰਜਰਾਂ ਦਾ ਕੁਝ ਨਹੀਂ ਛੱਡਣਾ ਸੀ। ਆਖਣ ਲੱਗੀ, ਬੜੀ ਸੋਹਣੀ ਤੇ ਹੁਸ਼ਿਆਰ ਕੁੜੀ ਏ, ਕੰਜਰਾਂ ਨੂੰ ਤੇ ਰੱਬ ਖਜ਼ਾਨਾ ਦਿੱਤਾ ਏ, ਲੱਖ ਤੋਂ ਘੱਟ ਉਹਦੀ ਨੱਥ ਨਹੀਂ ਲਾਣੀ। ਸਾਡੇ ਨਾਲ ਲੱਖਾਂ ਦੀਆਂ ਨਹੀਂ। ਚਾਂਦੇ ਆਖਿਆ, ਹਜ਼ਾਰਾਂ ਦੀ ਗੱਲ ਕਰ। ਤੂੰ 120 ਵਿੱਚ ਲਈ ਸੀ, ਅਸੀਂ ਸਾਰਾ ਖਰਚਾ 5000 ਦੇ ਸਕਨੇ ਹਾਂ। ਕੀ ਗੱਲਾਂ ਪਿਆ ਕਰਨਾ ਏ। ਸ਼ਾਦੋ ਆਖਿਆ, 5000 ਦੇ ਤੇ ਉਹ ਕੱਪੜੇ ਗਾਣੇ ਪਾਈ ਫਿਰਦੀ ਏ। ਬੜੇ ਚਿਰ ਦੀ ਬਹਿਸ ਪਿੱਛੋਂ ਸ਼ਾਦੋ ਆਖਿਆ, ਮੈਂ ਲਾਹੌਰ ਜਾ ਕੇ ਗੱਲ ਕਰਾਂਗੀ। ਪਤਾ ਨਹੀਂ ਕੁੜੀ ਉੱਥੇ ਹੈ ਵੀ ਏ ਜਾਂ ਨਹੀਂ। ਕਿਧਰੇ ਅਗਾਂਹ ਟੋਰ ਦਿੱਤੀ ਹੋਈ, ਵੇਚ ਵੱਟ ਦਿੱਤੀ ਹੋਈ ਤੇ ਫੇਰ ਕਿੱਥੋਂ ਲੱਭਣੀ ਏ। ਨੱਜੀ ਇਹ ਗੱਲ ਸੁਣ ਕੇ ਫੇਰ ਰੋਣ ਲੱਗ ਪਈ, ਪਰ ਚਾਂਦੇ ਤੇ ਸਕੀਨਾ ਤਸੱਲੀ ਦਿੱਤੀ, ਬਾਈ ਰੇਟ ਵਧਾਉਣ ਲਈ ਇਹ ਗੱਲ ਕੀਤੀ ਏ, ਕੁੜੀ ਕਿਧਰੇ ਨਹੀਂ ਜਾਂਦੀ। ਅਸੀਂ ਗੱਲ ਲੁਕਾਈ ਰੱਖਣਾ ਚਾਹੁੰਦੇ ਹਾਂ ਬਾਈ ਜੀ। ਚਾਂਦੇ ਆਖਿਆ, ਇਸ ਲਈ ਭਰਤ ਭਰਨ ਨੂੰ ਤਿਆਰ ਹਾਂ, ਪਰ ਜੇ ਸਾਡੇ ਵੱਸੋਂ ਬਾਹਰ ਹੋ ਗਈ ਤੇ ਫੇਰ ਫਲਕ ਸ਼ੇਰ ਆਪੂ ਬਰਾਮਦ ਕਰਾ ਲਵੇਗਾ। ਤੁਸੀਂ ਚਾਂਦੇ ਦੀਆਂ ਗੱਲਾਂ ਤੋਂ ਰਿੰਝ ਨਾ ਹੋਣਾ। ਨੱਜੀ ਆਖਿਆ, ਅਸੀਂ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੇ। ਤੁਸੀਂ ਲਾਹੌਰ ਕਦੋਂ ਜਾਓਗੇ? ਮੈਨੂੰ ਵੀ ਲੈ ਚੱਲੋ, ਮੈਂ ਇੱਕ ਨਜ਼ਰ ਵੇਖ ਤੇ ਲਵਾਂ ਆਪਣੇ ਦਿਲ ਦੇ ਟੁਕੜੇ ਨੂੰ। ਹੁਣ ਤੈਨੂੰ ਦਿਲ ਦਾ ਟੁਕੜਾ ਯਾਦ ਆਇਆ ਏ। ਸ਼ਾਦੋ ਆਖਿਆ, ਤੇਰੇ ਨਾਲੋਂ ਤੇ ਮਾਈ ਹਾਕਾਂ ਚੰਗੀ ਸੀ, ਜਿਹਨੇ ਤਰਸ ਕਰ ਲਿਆ ਤੇ ਜਿਉਂਦੀ ਰਾਣ ਦਿੱਤੀ। ਕਿੰਨਾ ਚੰਗਾ ਹੁੰਦਾ ਉਹ ਮਾਰ ਛੱਡਦੀ ਜਾਂ ਮਰਨ ਵੇਲੇ ਮੈਨੂੰ ਨਾ ਦੱਸਦੀ, ਪਰ ਹੁਣ ਕਿਵੇਂ ਜਰ ਸਕਨੀ ਆ। ਤੂੰ ਸਮਝ ਲੈ, ਉਹਨੇ ਮਾਰ ਛੱਡੀ ਸੀ। ਕਿਵੇਂ ਸਮਝ ਲਵਾਂ? ਨੱਜੀ ਆਖਿਆ, ਉਦੋਂ ਮੈਂ ਇੱਕ ਮਜ਼ਲੂਮ ਕੁੜੀ ਸਾਂ, ਹੁਣ ਮਾਂ। ਅੱਲਾ ਤੇਰਾ ਭਲਾ ਕਰੇ, ਮਾਂ ਧੀ ਨੂੰ ਮਿਲਾ ਦੇ। ਮੈਂ ਸਾਰੀ ਹਯਾਤੀ ਤੇਰੀ ਇਹਸਾਨਮੰਦ ਰਵਾਂਗੀ, ਕੋਸ਼ਿਸ਼ ਕਰਾਂਗੀ। ਸ਼ਾਦੋ ਆਖਿਆ, ਪਰ ਅਵਲ ਤੇ ਉਹ ਮੰਨਣ ਹੀ ਨਹੀਂ ਲੱਗੇ। ਮੰਨ ਗਏ ਤਾਂ ਵੀ ਢੇਰ ਖਰਚਾ ਦੇਣਾ ਪਵੇਗਾ।
ਤੂੰ ਗੱਲ ਤੇ ਕਰ ਜਾ ਕੇ ਸਕੀਨਾ ਆਖਿਆ। ਅਸੀਂ ਕਦੋਂ ਆਵੀਏ ਪਤਾ ਕਰਨ? ਅੱਜ ਦੇ ਦਿਨ ਅਗਲੇ ਜੁਮੇ। ਮੈਨੂੰ ਵੀ ਨਾਲ ਲੈ ਚੱਲ, ਨੱਜੀ ਫੇਰ ਤਰਲਾ ਕੀਤਾ। ਤੇਰੇ ਜਾਣ ਨਾਲ ਗੱਲ ਹੋਰ ਵਿਗੜ ਸਕਦੀ ਏ। ਮੈਨੂੰ ਗੱਲ ਕਰਨ ਦੇ, ਅਗਲੇ ਜੁਮੇ ਪਤਾ ਕਰ ਲਵੀਂ। ਉਹ ਤਿੰਨੇ ਪਰਤ ਆਏ। ਸਾਰਾ ਰਾਹ ਨੱਜੀ ਰੋਂਦੀ ਆਈ ਤੇ ਉਹ ਦੋਵੇਂ ਉਹਨੂੰ ਤਸੱਲੀ ਦਿੰਦੇ ਰਹੇ। ਕੰਜਰਾਂ ਨੂੰ ਇਹ ਪਤਾ ਸੀ ਜੇ ਗੱਲ ਫਲਕ ਸ਼ੇਰ ਤੀਕ ਅਪੜ ਗਈ ਤੇ ਖੈਰ ਨਹੀਂ ਗੁਜ਼ਰਨੀ, ਹੱਥ ਕੁਝ ਨਹੀਂ ਆਉਣਾ ਤੇ ਬੇਇੱਜ਼ਤੀ ਵੱਖਰੀ ਆਉਣੀ ਏ। ਖੋਰੇ ਕੋਈ ਹੋਰ ਨੁਕਸਾਨ ਵੀ ਕਰਦੇ, ਉਹਨਾਂ ਦੇ ਕਿਸੇ ਜੀ ਜਾਂ ਬਾਲ ਨੂੰ ਫੜ ਕੇ ਲੈ ਜਾਏ ਤੇ ਉਦੋਂ ਛੱਡੇ ਜਦੋਂ ਕੁੜੀ ਬਰਾਮਦ ਹੋਵੇ। ਪਰ ਉਹਨਾਂ ਨੂੰ ਇਹ ਵੀ ਵਿੜਤਾ ਸੀ ਗੱਲ ਉਹਦੇ ਤੀਕ ਕਿਸੇ ਨਹੀਂ ਅਪਣਾਣੀ। ਪਿੰਡ ਤੇ ਥਾਣੇ ਵਾਲਿਆਂ ਨੂੰ ਸਰਵਰ ਤੇ ਨੱਜੀ ਦੇ ਝੂਠੇ ਜਾਂ ਸੱਚੇ ਨਿਕਾਹ ਦਾ ਵੀ ਪਤਾ ਸੀ। ਇਸ ਤਰ੍ਹਾਂ ਉਹ ਸਰਵਰ ਦੀ ਭੋਏ ਤੇ ਜਾਇਦਾਦ ਦੀ ਕਾਨੂੰਨੀ ਹਿੱਸੇਦਾਰ ਬਣਦੀ ਸੀ। ਪਰ ਫਲਕ ਸ਼ੇਰ ਕੋਲੋਂ ਇਹ ਹੱਕ ਲੈਣਾ ਸ਼ੇਰ ਦੇ ਮੂੰਹੋਂ ਸ਼ਿਕਾਰ ਖੋਣ ਵਾਲੀ ਗੱਲ ਸੀ। ਸਾਰੀ ਭੋਏ ਉਹਨੇ ਆਪਣੇ ਨਾਂ ਲਵਾ ਲਈ ਸੀ। ਉਹਨੇ ਮੰਨਣਾ ਹੀ ਨਹੀਂ ਸੀ ਭਈ ਸਰਵਰ ਦੀ ਜਾਇਜ਼ ਜਾਂ ਨਾਜਾਇਜ਼ ਕੋਈ ਔਲਾਦ ਸੀ। ਕੁੜੀ ਨੂੰ ਮਰਵਾ ਦੇਣਾ ਜਾਂ ਚੁਕਵਾ ਦੇਣਾ ਸੀ। ਇਸ ਲਈ ਨੱਜੀ ਉਹਦੇ ਤੀ ਗੱਲ ਨਹੀਂ ਅਪਣਾਉਣ ਲੱਗੀ। ਪਰ ਜੇ ਪਾਣੀ ਉਹਦੇ ਸਿਰ ਤੋਂ ਉੱਚਾ ਹੋ ਗਿਆ ਤੇ ਉਹਨੇ ਫਲਕ ਸ਼ੇਰ ਨੂੰ ਦੱਸ ਦੇਣਾ ਹੈ। ਇਸ ਲਈ ਜੋ ਲੱਭਦਾ ਹੈ ਉਹ ਖਰਾ ਕਰ ਲੈਣਾ ਚਾਹੀਦਾ ਹੈ। ਪਰ 5,000 ਉਹਨਾਂ ਦੇ ਹਾਂ ਤੇ ਨਹੀਂ ਪੈਂਦੇ ਸਨ। ਅਖੀਰ ਉਹਨਾਂ 50,000 ਮੰਗ ਲਏ। 50,000 ਦਾ ਨਾਂ ਸੁਣ ਕੇ ਨੱਜੀ ਨੂੰ ਗਸ਼ ਆਉਣ ਲੱਗ ਪਿਆ। ਭਾਈ ਆਖਿਆ, ਸੁਨਿਆਰਿਆਂ ਦੀ ਧੀ ਏ, 50,000 ਤੇਰੇ ਅੱਗੇ ਕੇ ਨੇ? ਫਿਰ ਉਹਨੇ ਗੁੰਡੀਆਂ ਅੱਖਾਂ ਨਾਲ ਸੈਂਤਰ ਮਾਰੀ ਤੇ ਹੱਸ ਕੇ ਆਖਣ ਲੱਗੀ, ਤੇਰੇ ਇੱਕ ਇਸ਼ਾਰੇ ਉੱਤੇ ਪਿੰਡ ਦੇ ਹਰ ਰੁੱਖ ਤੋਂ ਨੋਟ ਚੜ੍ਹਨ ਲੱਗ ਪੈਣ, ਦਥੀਆਂ ਦੀਆਂ ਦਥੀਆਂ। ਕਿ ਮੈਂ ਧੀ ਨੂੰ ਕੰਜਰੀ ਬਣਨ ਤੋਂ ਬਚਾਉਣ ਵਾਸਤੇ ਆਪ ਬਣ ਜਾਵਾਂ? ਬਣਨ ਦੀ ਕੀ ਲੋੜ ਏ? ਸ਼ਾਦੋ ਆਖਿਆ, ਮਾਸ਼ਾਅੱਲਾ। ਉਹਦੇ ਲਹਿਜੇ ਵਿੱਚ ਅੰਤ ਦੀ ਕੌੜ ਤੇ ਸਾੜ ਸੀ। ਉਹਦੇ ਨਾਲ ਰਿੜਕਾ ਪਾਉਣ ਦਾ ਕੀ ਫਾਇਦਾ ਸੀ? ਉਹ ਮਿੰਨਤਾਂ ਕਰਨ ਲੱਗ ਪਈ। ਉਹਨੇ ਬੜੇ ਤਰਲੇ ਕੀਤੇ, ਆਪਣੀ ਹਾਲਤ ਤੇ ਘਰ ਵਿੱਚ ਆਪਣੀ ਅਸੀਅਤ ਦੱਸੀ। ਇਹ ਵੀ ਦੱਸਿਆ ਭਈ ਉਹ ਬਿਰਾਵਾਂ ਨੂੰ ਨਹੀਂ ਦੱਸਣਾ ਚਾਹੁੰਦੀ, ਨਾ ਉਹਨਾਂ ਕੁੜੀ ਨੂੰ ਬਣੇਵੀਂ ਦੇ ਤੌਰ 'ਤੇ ਕਬੂਲ ਕਰਨਾ ਹੈ। ਪਰ ਕੰਜਰੀ ਆਖਿਆ, 50,000 ਲੈ ਆਓ, ਨਹੀਂ ਤੇ ਭੁੱਲ ਜਾਓ, ਸਾਡੇ ਕੋਲ ਕੁੜੀ ਹੈ ਹੀ ਕੋਈ ਨਾ। ਚਾਹੁੰਦਾ ਤੇ ਸਕੀਨਾ ਬਹੁਤੀ ਛਾਲ ਮਾਰਦੇ ਤੇ ਸਾਰਾ ਕੁਝ ਵੇਚ ਕੇ 2,000 ਦਾ ਬੰਦੋਬਸਤ ਕਰ ਸਕਦੇ ਸਨ। ਨੱਜੀ ਕੋਲ ਸਿਰਫ 4,000 ਰੁਪਏ ਸਨ। ਉਹਨਾਂ ਦੀ ਸਮਝ ਨਾ ਆਵੇ ਕੀ ਕਰਨ। ਨੱਜੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਆਉਣ। 2 ਮੁਰੱਬਿਆਂ ਦੀ ਵਾਰਸ ਕੁੜੀ ਕੰਜਰਾਂ ਦੀ ਕਮਾਈ ਉੱਤੇ ਪੜ ਰਹੀ ਏ। ਆਪਣੀਆਂ ਲੋੜਾਂ ਲਈ ਪੈਸੇ ਲਈ ਉਹਨਾਂ ਦੀ ਮੁਹਤਾਜ ਹੋਵੇਗੀ ਤੇ ਉਹਦਾ ਮੁੱਲ 50,000 ਰੁਪਇਆ ਸੀ। ਪਰ ਉਹ ਤੇ 120 ਦੀ ਖਰੀਦ ਸੀ। ਉਸ ਫਿੱਟੇ ਹੋਏ ਜੱਟ ਸਰਵਰ ਉਹਨੂੰ ਹੀ ਨਹੀਂ, ਆਪਣੀ ਲੱਖਾਂ ਦੀ ਧੀ ਨੂੰ ਵੀ ਕੱਖ ਕਰ ਛੱਡਿਆ ਸੀ। 50,000 ਕਿੱਥੋਂ ਲਿਆਵੇ? ਇੰਨਾ ਪੈਸਾ ਤੇ ਉਹਦੇ ਪਿਓ ਭਰਾਵਾਂ ਕੋਲ ਵੀ ਨਹੀਂ ਸੀ। ਹੁੰਦਾ ਤੇ ਉਹ ਚੋਰੀ ਕਰ ਲੈਂਦੀ, ਪਿੱਛੋਂ ਭਾਵੇਂ ਜੋ ਹੁੰਦੀ ਵੇਖੀ ਜਾਂਦੀ। ਉਹਦੀ ਸਮਝ ਵਿੱਚ ਇਹ ਵੀ ਨਾ ਆਉਂਦਾ ਵੀ ਜੇ ਕਿਸੇ ਤਰ੍ਹਾਂ ਪੈਸਾ ਲੱਭ ਜਾਏ ਜਾਂ ਕੰਜਰ ਥੱਲੇ ਆ ਜਾਣ ਤੇ ਉਹ ਕੁੜੀ ਦਾ ਕੀ ਕਰੇਗੀ? ਉਹਨੂੰ ਕਿੱਥੇ ਰੱਖੇਗੀ? ਸਿਰਫ ਇੱਕੋ ਘਰ ਸੀ ਸਕੀਨਾ ਦਾ। ਉਹ ਆਖਦੀ ਉਹਨੂੰ ਆਪਣੀ ਧੀ ਬਣਾ ਕੇ ਰੱਖੇਗੀ। ਲੋਕਾਂ ਨੂੰ ਦੱਸਿਆ ਜਾ ਸਕਦਾ ਹੈ ਭਈ ਉਹਦੇ ਸਾਕਾਂ ਸੈਣਾ ਵਿੱਚੋਂ ਕਿਸੇ ਦੀ ਧੀ ਏ। ਪਰ ਉਹਦੇ ਤੇ ਆਪਣੇ ਬਾਲਾਂ ਦਾ ਢਿੱਡ ਨਹੀਂ ਭਰਦਾ ਸੀ। ਉਹ ਆਪਣੀ ਸਾਰੀ ਤਨਖਾਹ ਦੇ ਕੇ ਵੀ ਉਹਨਾਂ ਨੂੰ ਰਜਵਾ ਨਹੀਂ ਖਵਾ ਸਕਦੀ ਸੀ। ਪਰ ਐਸ ਤੋਂ ਅੱਡ ਕੋਈ ਚਾਰਾ ਵੀ ਨਹੀਂ ਸੀ।